व्यूअर्स वेलकम बैक इन अवर प्रोग्राम। जी डॉक्टर साहब साडा अगला फेसबुक मैसेज आया है मार्क जुकरबर्ग बेग दा फुफड़ जी दी आईडी तो ये लिखते हैं खालिस्तान जिंदाबाद। सत श्री अकाल डॉक्टर साहब जी। सत श्री अकाल। मैं आप जी दे द्वारा कुछ सिख वीरां दे चरणा च बेनती करना चाहता हाँ जी। कुछ सिख वीर सोशल साइट्स ते एवें गायकां उपर तवे ला दिंदे ने कि ये डेरा नकोदर जांदा है, ये फलाने थां जांदा है, मुस्लिम कबरां ढा दिओ, फलाना टिमकड़ा। फिर सिख राज के विरोधी इन्हां गल्लां नूं ही सोशल साइट्स ते शेयर करके मखौल करते हैं। आ देख लो खालिस्तानियां दी कट्टड़ सोच, खालिस्तान बनन ते भी यही करनगे। इस तरह ये साडे वीरां दी हूड़मत मूर्खता नैगेटिव प्रभाव पाउंदी है। सो मेरे वीर ये चवलां मारनियां छड्डण, क्योंकि आपां एक संघर्ष अते एक टीचे ते हाँ। अपने कोलों कुकड़ी भी मरू तां सुर्खी बनू, उन्हां दा बंदा मारिया भी जार नहीं होना। जी डॉक्टर साहब ये वीर ਜਿਹੜੇ ਨੇ ਇਹਨਾਂ ਨੇ ਨਾਂ ਤਾਂ ਬੜਾ ਮਾਰਕ ਜਗਨ ਮਾਰ ਦੇ ਫੁੱਫੜ ਜੀ ਨੇ, बड़ा औखा हुंदा प्रोनाउंस करना। ਨਹੀਂ 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 ਤੁਸੀਂ ਫੁੱਫੜ ਜੀ ਕਹਿ ਦਿਆ ਕਰੋ, ਮਾਰਕ ਦੇ ਫੁੱਫੜ ਜੀ ਕਹਿ ਦਿਆ ਕਰੋ जी। ਉਹਨਾਂ ਨੇ ਸੋਸ਼ਲ ਸਾਈਟਸ ਦੇ ਹਵਾਲੇ ਨਾਲ ਕਿਹਾ ਕਿ ਵੀ ਜਿਹੜੇ ਸਾਡੇ ਵੀਰ ਭੈਣਾਂ ਰਿਐਕਟ ਕਰਦੇ ਨੇ ਗਾਇਕਾਂ ਦੇ ਉੱਤੇ, ਔਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਕਹਿੰਦੇ ਨੇ ਵੀ ਇਹਨਾਂ ਦੀਆਂ ਸਾਰੀਆਂ ਕਬਰਾਂ ਢਾ ਦਿਓ, ਕਿਉਂਕਿ ਬਹੁਤੇ ਤਾਂ ਇਹ ਗਾਇਕ ਉੱਥੇ ਹੀ ਮਜ਼ਾਰ ਤੋਂ ਮਜੌਰ ਪਤਾ ਕੀ ਹੁੰਦਾ? ਮਜ਼ਾਰ ਤਾਂ ਹੁੰਦਾ ਜਿਹੜੀ ਕਬਰ ਬਣਾਈ ਹੈ, ਮਜੌਰ ਹੁੰਦਾ ਮੋਰ ਦੇ ਖੰਭਾਂ ਦੇ ਖੰਭ ਜਿਹੜਾ ਲੈ ਕੇ ਮੋਰ ਦੇ ਖੰਭ ਬੰਨੇ ਹੁੰਦੇ ਨੇ ਤੇ ਉੱਥੋਂ ਫਿਰ ਪੂਜਾ ਕਰਵਾਉਂਦਾ ਹੈ ਜਾਂ ਉਹਦਾ ਚੜਾਵਾ ਲੈਂਦਾ ਜੀ, ਉਹਨਾਂ ਨੂੰ ਮਜੌਰ ਕਹਿੰਦੇ ਨੇ, ਮਜ਼ਾਰ ਤੇ ਮਜੌਰ। ਸੋ ਇਹ ਜਿਹੜੇ ਗਾਇਕ ਨੇ ਬਹੁਤੇ ਪਹਿਲਾਂ ਤਾਂ ਚਲੋ ਗਾਉਣ ਦੇ ਹੀ ਪੈਸੇ ਲੈਂਦੇ ਸੀ, ਹੁਣ ਤਾਂ ਉਹਨਾਂ 'ਚੋਂ ਕੁਛ ਮਜੌਰ ਵੀ ਬਣ ਗਏ, ਕੋਈ ਗੱਦੀ ਨਸ਼ੀਨ ਬਣ ਗਿਆ, ਕੋਈ ਲਾਡੀ ਸ਼ਾਹ ਦਾ, ਕੋਈ ਕਿਸੇ ਹੋਰ ਸ਼ਾਹ ਦਾ ਜੀ। ਸੋ ਇਹਨਾਂ ਦਾ ਇਹੀ ਕਹਿਣਾ ਕਿ ਵੀ ਇਹਨਾਂ ਨੂੰ ਤੁਸੀਂ ਜਿਹੜਾ ਜਦੋਂ ਇਹਨਾਂ ਦੇ ਉੱਤੇ ਸਖਤ ਟਿੱਪਣੀਆਂ ਹੁੰਦੀਆਂ ਨੇ ਜਾਂ ਕਬਰਾਂ ਢਾਣ ਦੀ ਗੱਲ ਹੁੰਦੀ ਹੈ ਤਾਂ ਇਹ ਖਾਲਿਸਤਾਨੀਆਂ ਨੂੰ ਇੱਕ ਕੱਟੜ ਸ਼ੇਡ ਦੇ ਵਿੱਚ ਦਿਖਾਣਾ ਔਰ ਇਹ ਸਾਡਾ ਨੁਕਸਾਨ ਕਰੇਗਾ। ਤੇ ਨਾਲ ਉਹਨਾਂ ਨੇ ਕਿਹਾ ਜੀ ਚਵਲਾ ਮਾਰਨੀਆਂ ਬੰਦ ਕਰੋ, ਹੈ ਨਾ ਪੰਜਾਬੀ ਦਾ ਵਰਡ ਜੀ। ਹੁਣ ਕਿਸੇ ਨੂੰ ਪੁੱਛੋ ਅੰਗਰੇਜ਼ੀ ਕਰੋ ਜੀ, ਚਵਲ ਦੀ ਅੰਗਰੇਜ਼ੀ ਕੀ ਹੈ ਤੇ ਫਿਰ ਚਵਲਾ ਮਾਰਨੀਆਂ ਦੀ ਅੰਗਰੇਜ਼ੀ ਪੰਜਾਬੀ 'ਚ ਹੀ ਹੋ ਸਕਦਾ ਹੈ ਜੀ। ਤੇ ਨਾਲ ਹੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਕਿਤੇ ਕੁੱਕੜੀ ਵੀ ਮਾਰ ਦਿੱਤੀ ਤਾਂ ਇਹਨਾਂ ਨੇ ਮਰਡਰ ਚਾਰਜ ਲਾ ਦੇਣਾ ਸਾਡੇ। ਦੇਖੋ ਮੈਂ ਸਮਝਦਾ ਵੀ ਐਜੂਕੇਟ ਕਰਨਾ ਇੰਪੋਰਟੈਂਟ ਹੈ ਔਰ ਇਹ ਵੀ ਜ਼ਰੂਰੀ ਹੈ ਵੀ ਇਸ ਕਿਸਮ ਦੇ ਫੇਕ ਲੋਕ ਇਹ ਫੇਕ ਨੇ ਜੀ। ਫੇਕ ਇਸ ਲਈ ਨੇ ਵੀ ਇਹਨਾਂ ਦਾ ਅਕੀਦਾ ਕਿਸੇ 'ਚ ਵੀ ਨਹੀਂ ਹੈ ਔਰ ਇਹ ਸਿਰਫ ਤੇ ਸਿਰਫ ਪੈਸੇ ਦੀ ਖੇਡ ਹੈ ਔਰ ਪੈਸੇ ਦੀ ਖੇਡ ਦੇ ਥੱਲੇ ਇਹਨਾਂ ਤੋਂ ਕੁਛ ਗਵਾ ਲਓ, ਕਿਤੇ ਜਾ ਕੇ ਇਹਨਾਂ ਨੂੰ ਕੋਈ ਡਰਾਮਾ ਕਰਵਾ ਲਓ, ਇਹ ਅਵੇਲੇਬਲ ਹੁੰਦੇ ਨੇ। ਔਰ ਮੈਂ ਇਹ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਵੀ ਇਸ ਕੈਟਾਗਰੀ ਨੂੰ ਸਾਡੇ ਪੰਜਾਬੀ ਕਲਚਰ 'ਚ ਕੀ ਕਿਹਾ ਜਾਂਦਾ ਸੀ ਜਾਂ ਅੱਜ ਵੀ ਕੀ ਕਿਹਾ ਜਾਂਦਾ ਹੈ ਜੀ। ਸੋ ਇਹਨਾਂ 'ਚੋਂ ਬਹੁਤਿਆਂ ਦੀ ਹੋਂਦ ਔਰ ਤੁਸੀਂ ਇਹਨਾਂ ਨੂੰ ਜਦੋਂ ਬਾਹਰ ਦੇਖੋ, ਜਦੋਂ ਕਈ ਵਾਰੀ ਗੁਰਦੁਆਰਿਆਂ 'ਚ ਲਿਆ ਕੇ ਇਹਨਾਂ ਨੂੰ ਨਵਾਜਿਆ ਜਾਂਦਾ ਫਿਰ ਕਹਿਣਗੇ ਜੀ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰ ਰਹੇ ਨੇ। ਉਹ ਕਿਹੜੀ ਸੇਵਾ ਪੰਜਾਬੀ? ਇਹ ਜੋ ਕੁਛ ਲੱਚਰਪੁਣਾ, ਜੋ ਕੁਛ ਮੁੱਢਲੇ ਗੁਰਮਤ ਦੇ ਸਿਧਾਂਤਾਂ ਤੋਂ ਉਖਾੜਨ ਦੀ ਗੱਲ, ਨਸ਼ਿਆਂ ਦੀ ਗੱਲ, ਇਹਨਾਂ ਦੀਆਂ ਗਾਇਕੀਆਂ ਦੇ ਵਿੱਚ ਤੁਸੀਂ ਸ਼ਰਾਬ, ਬੰਦੂਕਾਂ ਤੇ ਫਲਾਣਾ ਤੇ ਢਿਮਕਾ, ਮਤਲਬ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਗਾਇਕੀ ਗਾਈ ਹੈ ਕਿ ਵੀ ਜਿਨ੍ਹਾਂ ਨੂੰ ਤੁਸੀਂ ਆਪਣੀਆਂ ਮਾਤਾਵਾਂ ਭੈਣਾਂ ਬੱਚੀਆਂ ਦੇ ਨਾਲ ਬੈਠ ਕੇ ਨਾ ਦੇਖ ਸਕਦੇ ਹੋ ਨਾ ਸੁਣ ਸਕਦੇ ਹੋ। ਇਸ ਲੈਵਲ ਦੀ ਡੀਜਨਰੇਸ਼ਨ ਹੈ ਜੀ। ਤੇ ਇਹ ਪ੍ਰੈਜ਼ੈਂਟ ਹੋਣਗੇ ਜੀ, ਬੜੀ ਪੰਜਾਬੀ ਮਾਂ ਬੋਲੀ ਦੀ ਬੜੀ ਸੇਵਾ ਕਰ ਰਹੇ ਨੇ ਜੀ, ਜਿਵੇਂ ਪੰਜਾਬੀ ਮਾਂ ਬੋਲੀ ਦੇ ਪੈਰ ਧੋ ਰਹੇ ਨੇ ਰੋਜ਼ ਬੈਠੇ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਕੋਈ ਵੀ ਹਿੰਸਕ ਕਾਰਵਾਈ ਦੀ ਧਮਕੀ ਜਾਂ ਨੈਗੇਟਿਵ ਗੱਲ ਨਹੀਂ ਹੋਣੀ ਚਾਹੀਦੀ, ਪਰ ਇਹ ਐਕਸਪੋਜ਼ ਕੀਤੇ ਜਾਣੇ ਚਾਹੀਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਸਿੱਖਾਂ ਦੇ ਮੁੰਡੇ ਆਪਣੇ ਆਪ ਨੂੰ ਕਿਸੇ ਨੇ ਦੋ ਲੱਟਾਂ ਪਿੱਛੇ ਛੱਡੀਆਂ, ਕਿਤੇ ਨੇ ਉੱਤੇ ਘੁੰਗਰੂ ਬੰਨੇ ਸਿਰ ਦੇ, ਉਹ ਘੁੰਗਰੂ ਪੈਰਾਂ 'ਚ ਬੰਨਣ ਵਾਲਿਆਂ ਨੂੰ ਤਾਂ ਤੁਸੀਂ ਤੁਹਾਡਾ ਕਲਚਰ ਕੀ ਕਹਿੰਦਾ ਇਹ ਤੁਹਾਨੂੰ ਪਤਾ ਹੋਣਾ। ਹੁਣ ਤੁਸੀਂ ਪੱਗਾਂ ਦੇ ਉੱਤੇ ਘੁੰਗਰੂ ਬੰਨ੍ਹਦੇ ਹੋ ਕਿ ਜੀ ਇਹ ਫਲਾਣਾ ਗਹਿਣਾ ਹੋ ਗਿਆ ਤੇ ਸੂਫੀ ਬਣ ਗਏ। ਉਹ ਸੂਫੀਇਜ਼ਮ ਇਹ ਸੀ, ਬਾਬਾ ਫਰੀਦ ਹੋਣ ਦੂਸਰੇ ਹੋਣ, ਸੂਫੀਆਨਾ ਜਾਂ ਸੂਫੀ ਤਾਂ ਉਸ ਰੱਬ ਦੇ ਨਾਲ ਜੁੜੇ ਹੋਏ ਉਸ ਸਾਧ ਮੁਰਾਦ ਦੇ ਉਹਨਾਂ ਦਾ ਪਹਿਰਾਵਾ ਜਿਹੜਾ ਉਹ ਸੂਫ ਜਿਹੜਾ ਉਹ ਸੀ ਕਿ ਵੀ ਬਿਲਕੁਲ ਸਾਧ ਮੁਰਾਦੇ ਜਿਨ੍ਹਾਂ ਨੂੰ ਇੱਕ ਸਿਰਫ ਤੇ ਸਿਰਫ ਇੱਕ ਰੱਬ ਦੀ ਜਿਹੜੀ ਹੈ ਉਹ ਚਾਹਨਾ ਸੀ, ਉਸ ਤੋਂ ਬਿਨਾਂ ਉਹਨਾਂ ਦੇ ਕੋਲ ਕੁਛ ਨਹੀਂ ਸੀ। ਔਰ ਅੱਜ ਵੀ ਜਦੋਂ ਤੁਸੀਂ ਇਸਤਨਬੁਲ ਟਰਕੀ 'ਚ ਜਾਓ, ਉਹਨਾਂ 'ਚ ਉੱਥੇ ਲੋਕ ਜਾਂਦੇ ਵੀ ਨਹੀਂ ਦੇਖਣ, ਉਹਨੂੰ ਵਰਲਿੰਗ ਫਕੀਰਸ ਕਹਿੰਦੇ ਨੇ। ਉਹ ਜਿਵੇਂ ਨੇ ਘੁੰਮ ਰਹੇ ਹੁੰਦੇ ਨੇ, ਅੱਲਾਹੂ ਅੱਲਾਹੂ ਕਰਦੇ ਆ, ਵਰਲਿੰਗ ਫਕੀਰਸ।
ਜੀ। ਸੋ ਜਿਹੜੇ ਅਸਲੀ ਸੂਫੀਜ਼ਮ ਸੀ ਇਸਲਾਮ ਦੀ, ਉਹ ਰੂਹ ਸੀ। ਜਿਹੜਾ ਬਾਹਰਲਾ ਦੂਸਰਾ ਕਰਮਕਾਂਡ ਹੈ ਉਹਨਾਂ ਦਾ, ਉਹ ਉਸ ਦਾ ਕਲਬੂਤ ਹੈ, ਲੇਕਿਨ ਜਿਹੜਾ ਉਹਦੀ ਰੂਹ ਹੈ ਇਸਲਾਮ ਦੀ, ਉਹ ਤਾਂ ਸੂਫੀ ਪਿਆਰ ਹੈ। ਸੂਫੀ ਦਾ ਮਤਲਬ ਹੀ ਨਿਸ਼ਕਾਮ ਪਿਆਰ ਹੈ ਰੱਬ ਦੇ ਨਾਲ, ਔਰ ਉਸ ਤੋਂ ਬਿਨਾਂ ਹੋਰ ਕੋਈ ਚੀਜ਼ ਪ੍ਰਾਈਮ ਨਹੀਂ ਹੈ। ਇਹਨਾਂ ਦਾ ਦੇ ਲਈ ਰੱਬ ਦਾ ਪਿਆਰ ਕਿਹੜਾ ਹੈ? ਇਹ ਤਾਂ ਕੋਈ ਸ਼ਰਾਬ ਦੇ ਨਸ਼ੇ 'ਚ ਧੁੱਤ ਹੈ, ਕੋਈ ਭੰਗ ਪੀਣ ਵਾਲਾ ਹੈ, ਕੋਈ ਪੈਸੇ ਕਰੋੜ ਕਰੋੜ ਲੈ ਕੇ ਇਧਰੋਂ ਲੈਂਦੇ ਨੇ ਉਧਰ ਗਾਉਂਦੇ ਹੁੰਦੇ ਨੇ ਜਾ ਕੇ ਜੀ। ਸੋ ਇਹ ਕਿਸ ਕਿਸਮ ਦੇ ਨੇ? ਔਰ ਮੈਂ ਸਮਝਦਾ ਵੀ ਇਹ ਰੁਝਾਨ ਇਹਦੇ ਥੱਲੇ ਫਿਰ ਇਹ ਜਿਹੜੇ ਜੀ ਮਸਤ ਬਣ ਗਏ ਜੀ, ਇਹ ਜੈ ਮਸਤਾਂ ਦੀ ਹੁਣ ਉਹ ਇੱਕ ਕਲਚਰ ਨਵਾਂ ਖੜਾ ਕਰਤਾ ਕਿ ਜੀ ਇੱਕ ਗ੍ਰੀਟਿੰਗ ਸਤਿ ਸ੍ਰੀ ਅਕਾਲ ਹੈ ਦੂਸਰਿਆਂ ਦੇ ਲਈ, ਅੱਲਾ ਜਿਹੜਾ ਅਸਲਾਮ ਅਲੈਕਮ ਹੈ ਜਾਂ ਨਮਸਕਾਰ ਹੈ ਹਿੰਦੂਆਂ ਦੇ ਲਈ। ਹੁਣ ਇਹ ਜਿਹੜਾ ਔਰ ਸਿੱਖਾਂ ਦੇ ਮੁੰਡੇ, ਸਿੱਖਾਂ ਦੇ ਪਿੰਡ, ਸਿੱਖਾਂ ਦੇ ਇਲਾਕੇ ਕੜੇ ਤੁਸੀਂ ਲਵਾ ਦਿੱਤੇ ਨੇ, ਕੱਚ ਦੀਆਂ ਮੁੰਦਰਾਂ ਪਵਾ ਦਿੱਤੀਆਂ ਜੈ ਮਸਤਾਂ ਦੀ, ਔਰ ਉਹ ਸਾਰਾ ਉੱਥੇ ਭੰਗ ਦੇ ਦੌਰ ਚੱਲਦੇ ਨੇ ਸਾਰਾ ਦਿਨ, ਵਿੱਚ ਹੀ ਉਹ ਸੁਲਫਾ ਤੇ ਕਰੈਕ ਕੋਕੇਨ ਦੂਜੇ ਸਭ ਜਿਹੜੇ ਨਸ਼ਈ ਉੱਥੇ ਇਕੱਠੇ ਕੀਤੇ ਹੋਏ ਨੇ ਜੀ। ਸੋ ਫੁੱਫੜ ਜੀ ਤੁਸੀਂ ਗੁੱਸਾ ਨਾ ਕਰਨਾ, ਮੇਰਾ ਖਿਆਲ ਹੈ ਵੀ ਇਹ ਇੰਨਾ ਕੁ ਤਵਾ ਨਹੀਂ ਹੈ, ਇਹ ਹਕੀਕਤ ਹੈ ਜੀ। ਲੇਕਿਨ ਅਸੀਂ ਕੋਈ ਵੀ ਹਿੰਸਕ ਕਾਰਵਾਈ ਦੀ ਧਮਕੀ ਦੇਣ ਜਾਂ ਕਿਸੇ ਨੂੰ ਡਿਸਟਰੋਏ ਕਰਨ ਵਾਲੀ ਗੱਲ ਦੇ ਹੱਕ 'ਚ ਨਹੀਂ ਹੈ। ਲੇਕਿਨ ਜੋ ਇਹਨਾਂ ਦਾ ਕਿਰਦਾਰ ਹੈ ਉਹ ਐਂਟੀ ਪੰਥ ਹੈ, ਐਂਟੀ ਸਿੱਖੀ ਹੈ, ਐਂਟੀ ਪੰਜਾਬ ਹੈ, ਔਰ ਈਵਨ ਇਨਸਾਨੀਅਤ ਦੇ ਵੀ ਹੈ, ਕਿਉਂਕਿ ਇਹ ਕੋਈ ਚੰਗੀਆਂ ਕਦਰਾਂ ਕੀਮਤਾਂ ਨਹੀਂ ਯੰਗਰ ਜਨਰੇਸ਼ਨ ਦੇ ਵਿੱਚ ਲਿਆ ਰਹੇ। ਅਸੀਂ ਐਡਮਾਇਰ ਕਰਦੇ ਹਾਂ ਜੇ ਇਸਲਾਮ ਦੇ ਹਵਾਲੇ ਨਾਲ ਮਜ਼ਹਬ ਦੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ, ਉਹਨਾਂ ਤੋਂ ਵੱਡਾ ਸੂਫੀ ਕੌਣ ਹੋਇਆ? ਉਹਨਾਂ ਦੀ ਬਾਣੀ ਉਹਨਾਂ ਅੱਗੇ ਅਸੀਂ ਸਿਰ ਝੁਕਾਉਂਦੇ। ਪਰ ਇਹ ਸਾਰਾ ਮਜੌਰ ਕਲਚਰ ਜਿਹੜਾ ਹੈ, 9 ਗਜ਼ੀਆਂ ਕਬਰਾਂ ਔਰ ਇਹ ਸਾਰਾ, ਇਹਨਾਂ 'ਚ ਬਹੁਤ ਸਾਰਾ ਜਿਹੜਾ ਹੈ ਉਹ ਇਸ ਕਿਸਮ ਦਾ ਨਸ਼ਾ ਪੱਤਾ ਔਰ ਮਿਸਯੂਜ਼ ਹੈ ਧਰਮ ਦੇ ਨਾਂ ਦਾ, ਇਸ ਤੋਂ ਬਿਯੋਂਡ ਕੁਛ ਨਹੀਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।